ਗ੍ਰੀਨਲੈਂਡ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਜਿਹੜੀ ਚਰਚਾ ਹੈ ਉਹ ਛਿੜ ਚੁੱਕੀ ਹੈਗੀ ਆ। ਗ੍ਰੀਨਲੈਂਡ ਕਿਉਂ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਉਹ ਚਾਹੀਦਾ ਆ, ਉਹਦੇ ਬਾਰੇ ਕਈ ਜਿਹੜੀਆਂ ਹੁਣ ਰਿਪੋਰਟਸ ਚਰਚਾਵਾਂ ਜਿਹੜੀਆਂ ਉਹ ਇੱਕ ਵਾਰੀ ਫਿਰ ਦੁਬਾਰਾ ਚੱਲ ਚੁੱਕੀਆਂ ਆ। ਕਹਿੰਦੇ ਵੀ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਦੇ ਲਈ ਗ੍ਰੀਨਲੈਂਡ ਇੱਕ ਅਹਿਮ ਟੈਰੀਟਰੀ ਹੈਗੀ ਆ। ਉਵੇਂ ਡੈਨਮਾਰਕ ਦੀ ਟੈਰੀਟਰੀ ਆ, ਖੁਦ ਨੂੰ ਉਹ ਆਪ ਗਵਰਨ ਕਰਦੇ ਨੇ, ਖੁਦ ਉੱਥੋਂ ਦੇ ਨੇਤਾ ਜਿਹੜੇ ਆ ਉਹਨਾਂ ਨੂੰ ਉਹ ਚੁਣਦੇ ਆ, ਉਹ ਇਲੈਕਸ਼ਨ ਜਿਹੜੀਆਂ ਉੱਥੇ ਹੁੰਦੀਆਂ ਨੇ। ਜੀਓਪੋਲੀਟੀਕਲ ਸਪੌਟਲਾਈਟ ਦੇ ਵਿੱਚ ਇੱਕ ਵਾਰੀ ਫਿਰ ਦੁਬਾਰਾ ਜਿਹੜਾ ਗ੍ਰੀਨਲੈਂਡ ਆ ਉਹ ਆ ਚੁੱਕਾ ਹੈਗਾ ਆ। ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਨੇ ਸੰਡੇ ਗੱਲਬਾਤ ਕਰਦੇ ਹੋਏ ਕਿਹਾ ਵੀ ਕਹਿੰਦੇ ਵੀ ਸਾਨੂੰ ਜਿਹੜਾ ਗ੍ਰੀਨਲੈਂਡ ਆ ਨੈਸ਼ਨਲ ਸਿਕਿਉਰਿਟੀ ਦੇ ਐਂਗਲ ਤੋਂ ਜਿਹੜਾ ਉਹ ਚਾਹੀਦਾ ਹੈਗਾ ਆ। ਸੋ ਇਹ ਜਿਹੜਾ ਆ ਉਹ ਕਹਿੰਦੇ ਵੀ ਨੈਸ਼ਨਲ ਸਿਕਿਉਰਿਟੀ ਦੇ ਪੱਖ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਆ। ਸੋ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਬਾਰ-ਬਾਰ ਕਿਹਾ ਵੀ ਗ੍ਰੀਨਲੈਂਡ ਦੇ ਉੱਤੇ ਜਿਹੜਾ ਕੰਟਰੋਲ ਆ ਅਮਰੀਕਾ ਦਾ ਹੋਣਾ ਚਾਹੀਦਾ ਆ। ਕੱਲ ਵਾਈਟ ਹਾਊਸ ਤੋਂ ਜਿਹੜੀਆਂ ਟਿੱਪਣੀਆਂ ਕੁਛ ਆਈਆਂ ਆ ਉਹ ਗ੍ਰੀਨਲੈਂਡ ਵਾਲਿਆਂ ਨੂੰ ਜ਼ਰੂਰ ਚਿੰਤਾ ਦੇ ਵਿੱਚ ਪਾ ਰਹੀਆਂ। ਕਹਿੰਦੇ ਵੀ ਉਸ ਨੂੰ ਆਪਣੇ ਅਧੀਨ ਲਿਆਉਣ ਦੇ ਲਈ ਅਸੀਂ ਮਿਲਟਰੀ ਕਾਰਵਾਈ ਵੀ ਕਰ ਸਕਦੇ ਹੈਗੇ ਆ। ਇਹ ਵਾਈਟ ਹਾਊਸ ਦੇ ਦੁਆਰਾ ਜਿਹੜੀ ਟਿੱਪਣੀ ਆ ਉਹ ਆਈ ਹੈਗੀ ਆ। ਗ੍ਰੀਨਲੈਂਡ ਆਰਟਿਕ ਓਸ਼ਨ ਦੇ ਵਿੱਚ ਇੱਕ ਬੜੀ ਹੀ ਕਹਿ ਲਓ ਵੀ ਖਾਸ ਟਿਕਾਣੇ ਤੇ ਆ, ਜਿਸ ਦੇ ਨਾਲ ਜਿਹੜਾ ਰਸ਼ੀਆ ਦੇ ਉੱਤੇ ਤੇ ਉਹ ਆਰਟਿਕ ਓਸ਼ਨ ਦੇ ਵਿੱਚ ਕਿਹਦੀ ਦਬਾਅ ਜਿਹੜਾ ਉਹ ਰਹੂਗਾ, ਉਸ ਕਰਕੇ ਉਹ ਜੀਓਗ੍ਰਾਫਿਕਲੀ ਵੀ ਬੜਾ ਇੰਪੋਰਟੈਂਟ ਆ। ਦੂਜਾ ਜਿਹੜਾ ਉਸ ਦੇ ਵਿੱਚ ਸੋਨੇ ਤੇ ਸੁਹਾਗੇ ਵਾਲੀ ਗੱਲ ਕਹਿ ਲਓ ਵੀ ਉਹ ਇਸ ਕਰਕੇ ਆ ਵੀ ਖਣਜਾਂ ਦੇ ਨਾਲ ਭਰਿਆ ਪਿਆ ਆ, ਤੱਤਾਂ ਦੇ ਨਾਲ ਜਿਹੜਾ ਗ੍ਰੀਨਲੈਂਡ ਆ ਉਹ ਭਰਿਆ ਪਿਆ ਹੈ। ਸੋ ਮਿਨਰਲ ਰਿਚ ਆਈਲੈਂਡ ਹੈਗਾ ਆ ਆਰਟਿਕ ਜਿਹੜਾ ਓਸ਼ਨ। ਕੈਨੇਡਾ ਦੇ ਨਾਲ ਹੀ ਬੇਸਿਕਲੀ ਲੱਗਦਾ, ਕਿਉਂਕਿ ਕੈਨੇਡਾ ਕਾਫੀ ਉੱਤੇ ਵੱਲ ਨੂੰ ਜਾਂਦਾ, ਉਹ ਛੋਟੇ ਛੋਟੇ ਟਾਪੂ ਤੇ ਉਹ ਸਾਰਾ ਇਲਾਕਾ ਜਿਹੜਾ ਉਹ ਕੈਨੇਡਾ ਦੇ ਆ, ਤੇ ਨਾਲ ਜਿਹੜਾ ਗ੍ਰੀਨਲੈਂਡ ਉੱਥੇ ਇੱਕ ਵੱਡਾ ਜਿਹੜਾ ਟਾਪੂ ਆ ਉਹ ਆਉਂਦਾ ਹੈਗਾ ਆ। ਸੋ ਟਰੰਪ ਹੁਣਾਂ ਨੇ ਕਿਹਾ ਵੀ ਇਹ ਬੜਾ ਸਟ੍ਰੈਟੇਜਿਕ ਪੁਆਇੰਟ ਹੈਗਾ ਆ। Right now, Greenland is covered with Russian and Chinese ships all over the place. We need Greenland from standpoint of national security. ਇਹ ਜਿਹੜੇ ਉਹਨਾਂ ਦੇ ਕਮੈਂਟਸ 에ਅਰ ਫੋਰਸ 1 ਦੇ ਉੱਤੇ ਜਿਹੜੇ ਉਹਨਾਂ ਨੇ ਕਹੇ ਆ, ਉਹ ਕਹਿੰਦੇ ਵੀ ਰਸ਼ੀਆ ਤੇ ਚਾਈਨਾ ਦੀਆਂ ਸ਼ਿਪਾਂ ਉੱਥੇ ਬਹੁਤ ਜ਼ਿਆਦਾ ਆ, ਜਿਹਦੇ ਕਿਉਂਕਿ ਉਹ ਫਿਰ ਅਮਰੀਕਾ ਦੇ ਬਿਲਕੁਲ ਨਜ਼ਦੀਕ ਆ ਜਾਂਦੀਆਂ ਆ, ਤੇ ਉਹਦੇ ਨਾਲ ਕਹਿੰਦੇ ਵੀ ਫਿਰ ਸਾਨੂੰ ਖਤਰਾ ਵੀ ਇੱਕ ਹਿਸਾਬ ਦੇ ਨਾਲ ਬਰਕਰਾਰ ਰਹਿੰਦਾ ਹੈ। ਤੇ ਜਿੱਦਾਂ ਦੱਸਿਆ ਵੀ ਫਿਰ ਮਿਨਰਲਸ ਜ਼ਿਆਦਾ ਹੋਣ ਕਰਕੇ ਫਿਰ ਨਜ਼ਾਰਾ ਹੀ ਨਜ਼ਾਰਾ ਉਸ ਪਾਸੋਂ ਵੀ ਇਹਨਾਂ ਨੂੰ ਜਿਹੜਾ ਉਹ ਰਹਿੰਦਾ ਹੈਗਾ ਆ। ਸੋ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਇਸ ਦੇ ਵਿੱਚ ਖਾਸ ਕਰਕੇ ਐਂਗਲ ਆ, ਜਿਵੇਂ ਜਿਵੇਂ ਜਿਹੜਾ ਹਰਜੋਤ ਸਿੰਘ ਜੀ ਇੱਕ ਕਲਾਈਮੇਟ ਚੇਂਜ ਦਾ ਰੌਲਾ ਵੀ ਨਾਲ ਦੇ ਨਾਲ ਆ। ਜੇ ਗ੍ਰੀਨਲੈਂਡ ਦੇ ਵਿੱਚ ਜਾਂ ਓਵਰਆਲ ਕਲਾਈਮੇਟ ਚੇਂਜ ਕਰਕੇ ਉਸ ਇਲਾਕਿਆਂ ਦੇ ਵਿੱਚ ਬਰਫ਼ ਘਟਦੀ ਆ, ਆਰਟਿਕ ਦੇ ਵਿੱਚ ਬਰਫ਼ ਘਟਦੀ ਆ, ਤਾਂ ਉਹ ਸ਼ਿਪਸ ਦੇ ਲਈ ਆਉਣ ਜਾਣ ਦਾ ਇੱਕ ਬਹੁਤ ਵਧੀਆ ਤੇ ਸ਼ਾਰਟਕਟ ਦੇ ਤੌਰ ਦੇ ਉੱਤੇ ਉਹ ਇਲਾਕੇ ਨੂੰ, ਉਸ ਓਸ਼ਨ ਨੂੰ ਜਿਹੜਾ ਉਹ ਵਰਤਿਆ ਜਾਵੇਗਾ, ਤੇ ਜਿਹਦਾ ਉਹਨਾਂ ਦੇ ਉੱਤੇ ਕੰਟਰੋਲ ਹੋਵੇਗਾ ਉਹਦਾ ਕਾਫੀ ਜਿਹੜਾ ਕੰਟਰੋਲ ਆ ਦੁਨੀਆ ਦੇ ਟ੍ਰੇਡ ਦੇ ਉੱਤੇ ਆ। ਜਿਹੜਾ ਟਰੰਪ ਡਾਕਟਰੀਨ ਕਹਿ ਲਓ, ਜਿਹੜਾ ਵੈਸਟਰਨ ਹੈਮਿਸਫੇਅਰ ਦੇ ਵਿੱਚ ਮੁੜ ਤੋਂ ਸਰਦਾਰੀ ਜਾਂ ਉਸ ਦੇ ਉੱਤੇ ਕੰਟਰੋਲ ਦੀ ਗੱਲ ਆ, ਗ੍ਰੀਨਲੈਂਡ ਉਸ ਐਂਗਲ ਤੋਂ ਵੀ ਇੱਕ ਬੜਾ ਅਹਿਮ ਥਾਂ ਜਿਹੜਾ ਉਹ ਬਣ ਚੁੱਕਾ ਹੈਗਾ ਆ। ਸੋ ਯੂਐਸ ਦੀ ਮਿਲਟਰੀ ਦੀ ਵਰਤੋਂ ਕਰਕੇ ਇਸ ਨੂੰ ਆਪਣੇ ਅਧੀਨ ਕਰ ਲੈਣਾ, ਇਹਦੇ ਨਾਲ ਡੈਨਮਾਰਕ ਵਾਲਿਆਂ ਨੇ ਵੀ ਗੁੱਸਾ ਜਿਹੜਾ ਜਤਾਇਆ, ਹੋਰ ਮੁਲਕਾਂ ਨੇ ਵੀ ਗੁੱਸਾ ਜਿਹੜਾ ਉਹ ਜਤਾਇਆ, ਤੇ ਗ੍ਰੀਨਲੈਂਡ ਵਾਲੇ ਤਾਂ ਜਿਤਾ ਹੀ ਰਹੇ ਆ। 57,000 ਲੋਕ ਕੁੱਲ ਗ੍ਰੀਨਲੈਂਡ ਦੇ ਵਿੱਚ ਰਹਿੰਦੇ ਆ, ਤੇ ਆਰਟਿਕ ਸ਼ਿਪਿੰਗ ਰਾਊਟਸ ਦਾ ਇਹ ਇੱਕ ਬੜਾ ਇੰਪੋਰਟੈਂਟ ਲੇਨ ਉਹ ਬਣ ਚੁੱਕੀ ਹੈਗੀ ਆ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਕਿੱਦਾਂ ਆ ਟਾਈਟੇਨੀਅਮ, ਵਨੇਡੀਅਮ, ਰੇਅਰ ਅਰਥ ਮਿਨਰਲਸ, ਪਲੇਟੀਨੀਅਮ, ਗਰੁੱਪ ਮੈਟਲ, ਮੋਲੀ, ਬੈਡਨਮ, ਗ੍ਰੇਫਾਈਟ, ਫੈਲਡਸਪਰ, ਇਹ ਜਿਹੜੇ ਮੇਨ ਕ੍ਰਿਟੀਕਲ ਮਿਨਰਲ ਨੇ ਜੋ ਗ੍ਰੀਨਲੈਂਡ ਤੋਂ ਲਗਾਤਾਰ ਜਿਹੜੇ ਉੱਥੇ ਮਿਲ ਰਹੇ ਆ, ਉਹਦੀ ਮਾਈਨਿੰਗ ਜਿਹੜੀ ਉੱਥੇ ਹੁੰਦੀ ਹੈਗੀ ਆ। ਸੋ ਇੱਕ ਟਾਈਮ ਦੇ ਉੱਤੇ ਜਿਹੜਾ ਇਸ ਟਾਈਮ ਜਿਹੜਾ ਉਹ ਮੰਨਿਆ ਜਾਂਦਾ ਆ, ਦੱਸਿਆ ਜਾਂਦਾ ਆ ਵੀ 150 ਜਿਹੜੇ ਯੂਐਸ ਦੇ ਸਰਵਿਸ ਮੈਂਬਰਸ ਆ ਉਹ ਪਰਮਾਨੈਂਟਲੀ ਸਟੇਸ਼ਨਡ ਨੇ ਇਸ ਥਾਂ ਦੇ ਉੱਤੇ। ਕੋਲਡ ਵਾਰ ਦੇ ਵਿੱਚ ਜਦੋਂ ਰਸ਼ੀਆ ਦੇ ਨਾਲ ਸ਼ੀਤ ਜੰਗ ਚੱਲ ਰਹੀ ਸੀ, ਉਸ ਟਾਈਮ ਦੇ ਉੱਤੇ 6,000 ਫੌਜੀ ਪੱਕਾ ਗ੍ਰੀਨਲੈਂਡ ਦੇ ਵਿੱਚ ਰਹਿੰਦਾ ਸੀ। ਹੁਣ ਸਿਰਫ 150 ਜਿਹੜੇ ਆ ਉਹ ਉੱਥੇ ਰਹਿੰਦੇ ਆ।
ਇੱਕ ਜਿਹੜਾ ਥਿਊਲ 에ਅਰ ਬੇਸ ਸੀਗਾ, ਜਿਸ ਨੂੰ ਪਹਿਲਾਂ ਨਾਂ ਸੀਗਾ, ਹੁਣ ਪੈਸੀਫਿਕ ਸਪੇਸ ਬੇਸ, ਉਹ ਵੀ ਗ੍ਰੀਨਲੈਂਡ ਦੇ ਵਿੱਚ ਸਥਿਤ ਹੈਗਾ ਆ। ਜੀ। ਸੋ ਵੈਨਜ਼ੂਏਲਾ ਤੋਂ ਬਾਅਦ ਜੋ ਡੈਨਮਾਰਕ ਦੇ ਗ੍ਰੀਨਲੈਂਡ ਆ, ਉਹਨਾਂ ਨੂੰ ਯਕੀਨ ਹੋ ਗਿਆ ਵੀ ਟਰੰਪ ਹੋਣੀ ਕਿਸੇ ਟਾਈਮ ਵੀ ਸਾਡੇ ਤੇ ਕਬਜ਼ਾ ਕਰ ਸਕਦੇ ਆ, ਕਿਉਂਕਿ ਹਰ ਰੋਜ਼ ਸਟੇਟਮੈਂਟ ਆ ਰਹੀ ਆ ਵੀ ਕਦੇ ਪਿਆਰ ਨਾ ਕਰਾਂਗੇ, ਕਦੇ ਧੱਕੇ ਨਾ ਕਰਾਂਗੇ, ਕਦੇ ਬਾਈ ਵੀ ਕਰ ਸਕਦੇ ਹੈਗੇ ਆ। ਸੋ ਇਮੀਡੀਏਟਲੀ ਡੈਨਮਾਰਕ ਤੇ ਗ੍ਰੀਨਲੈਂਡ ਦੇ ਜਿਹੜੇ ਆਫੀਸ਼ੀਅਲਸ ਆ, ਉਹਨਾਂ ਨੇ ਹੁਣ ਰੂਬੀਓ ਦੇ ਨਾਲ ਮੀਟਿੰਗ ਰੱਖੀ ਹੈਗੀ ਆ। ਕਹਿੰਦੇ ਭਈ ਅਸੀਂ ਇਸ ਦੇ ਬਾਰੇ ਜਿਹੜੀ ਆ ਗੱਲਬਾਤ ਕਰਨੀ ਚਾਹੁੰਦੇ ਹੈਗੇ ਆ, ਕਿਉਂਕਿ ਟੈਨਸ਼ਨ ਕਾਫੀ ਤੇਜ਼ ਹੋ ਚੁੱਕੀਆਂ ਆ, ਜਿਹਦੇ ਵਿੱਚ ਵਾਈਟ ਹਾਊਸ ਨੇ ਤਾਂ ਇਹ ਕਹਿਤਾ ਸੀ ਵੀ ਯੂਐਸ ਮਿਲਟਰੀ ਇਜ਼ ਆਲਵੇਜ਼ ਏ ਆਪਸ਼ਨ। ਸੋ ਗ੍ਰੀਨਲੈਂਡ ਨਾਟੋ ਦਾ ਮੈਂਬਰ ਆ, ਤੇ ਉੱਥੇ ਫੌਜਾਂ ਤਾਂ ਬਹੁਤ ਮੋਸਟਲੀ ਵੈਸੇ ਪਹਿਲਾਂ ਵੀ ਅਮਰੀਕਾ ਦੀਆਂ ਹੀ ਹੈਗੀਆਂ ਆ, ਤੇ ਯੂਰਪੀਅਨ ਲੀਡਰਸ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਇਸ ਕਾਲ ਨੂੰ ਰਿਜੈਕਟ ਕੀਤਾ ਆ। ਪਰ ਇਹ ਆ ਵੀ ਉਹ ਓਪਨਲੀ ਵੀ ਜਿੱਦਾਂ ਨਹੀਂ ਕਹਿ ਰਹੇ, ਉਹ ਵੀ ਕਹਿ ਰਿਹਾ ਵੀ ਪਿਆਰ ਦੇ ਨਾਲ ਹੀ ਟਰੰਪ ਹੋਣਾ ਦੇ ਨਾਲ ਗੱਲਬਾਤ ਕਰ ਲਈਏ। ਡੈਨਿਸ਼ ਪ੍ਰਾਈਮ ਮਿਨਿਸਟਰ ਮੈਟੇ ਫਰੈਡਰਿਕਸਨ ਜੋ ਹੈਗੇ ਆ, ਉਹਨਾਂ ਨੇ ਵਾਰਨਿੰਗ ਦਿੱਤੀ ਸੀ ਵੀ ਜੇ ਯੂਐਸ ਨੇ ਗ੍ਰੀਨਲੈਂਡ ਨੂੰ ਟੇਕ ਓਵਰ ਕਰ ਲਿਆ ਤੇ ਉਹ ਇੱਕ ਤਰ੍ਹਾਂ ਦੇ ਨਾਲ ਨਾਟੋ ਮਿਲਟਰੀ ਅਲਾਈਅੰਸ ਦਾ ਐਂਡ ਹੋਊਗਾ। ਸੋ ਇਹ ਇੱਕ ਹੁਣ ਵੱਡਾ ਇਸ਼ੂ ਇਸ ਟਾਈਮ ਦੇ ਉੱਤੇ ਬਣਿਆ ਹੋਇਆ ਆ, ਤੇ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਹੈਗੇ ਆ, ਲੀਡਰਸ ਜੋ ਆ, ਉਹ ਰਿਐਕਟ ਤਾਂ ਕਰ ਰਹੇ ਆ ਵੈਨਜ਼ੂਏਲਾ ਦੀ ਰੇਡ ਦੇ ਉੱਤੇ, ਤੇ ਉਹਦਾ ਕੋਈ ਵਿਰੋਧ ਨਹੀਂ ਕਰ ਰਿਹਾ। ਈਵਨ ਜਿਹੜਾ ਅੱਜ ਟੈਂਕਰ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਆਪਣੇ ਕਬਜ਼ੇ 'ਚ ਲਿਆ ਅਮਰੀਕਾ ਵਾਲਿਆਂ ਨੇ, ਯੂਕੇ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਉਹ ਠੀਕ ਆ, ਵੀ ਵਧੀਆ ਕੀਤਾ ਆ ਵੀ ਇਹ ਜੋ ਉੱਥੋਂ ਸੈਂਕਸ਼ਨ ਲਾਈ ਹੋਈ ਤੇ ਜਿਹੜਾ ਆਇਲ ਆ ਉਹ ਜਾ ਰਿਹਾ ਸੀਗਾ ਵੈਨਜ਼ੂਏਲਾ ਨੂੰ, ਸੌਰੀ ਰਸ਼ੀਆ ਨੂੰ। ਸੋ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਆ, ਉਹ ਵੀ ਕਹਿ ਰਿਹਾ ਵੀ ਜਿਸ ਤਰ੍ਹਾਂ ਰਸ਼ੀਆ ਨੇ ਮੇਰੇ ਤੇ ਕਰਤਾ ਕਬਜ਼ਾ, ਤੇ ਇਹ ਹੁਣ ਪਤਾ ਨਹੀਂ ਵੀ ਮੇਰੇ ਨਾਲ ਵੀ ਜਿਹੜਾ ਆ ਇਹ ਤੋਂ ਬਾਅਦ ਕੀ ਵਾਪਰਨਾ ਹੈਗਾ, ਕਿਉਂਕਿ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਵੀ ਹੁਣ ਮੌਕਾ ਮਿਲ ਜਾਊਗਾ ਤੇ ਦੇਖੋ ਜੀ, ਜੇ ਅਮਰੀਕਾ ਵਾਲੇ ਵੈਨਜ਼ੂਏਲਾ ਵਾਲੇ ਨੂੰ ਚੱਕ ਕੇ ਲਿਆ ਸਕਦੇ ਆ, ਗ੍ਰੀਨਲੈਂਡ ਤੇ ਕਬਜ਼ਾ ਕਰ ਸਕਦੇ ਆ, ਤੇ ਅਸੀਂ ਵੀ ਇੱਥੇ ਜਿਹੜਾ ਸਾਰਾ ਕੁਝ ਕਰ ਸਕਦੇ ਹੈਗੇ ਆ। ਪਰ ਜਿਹੜੀ ਇੱਕ ਮੁਜਤਬਾ ਰਹਿਮਾਨ ਹੈਗੇ ਆ, ਮੈਨੇਜਿੰਗ ਡਾਇਰੈਕਟਰ ਆਫ ਯੂਰਪ, ਜੋ ਪੋਲੀਟੀਕਲ ਰਿਸਕ ਕੰਸਲਟੈਂਸੀ ਯੂਰੇਸ਼ੀਆ ਗਰੁੱਪ ਦੇ ਹੈਗੇ ਆ, ਕਹਿੰਦੇ ਭਈ ਜੇ ਰਸ਼ੀਆ ਵਾਲੇ ਜਦੋਂ ਯੂਕਰੇਨ ਦੇ ਵਿੱਚ ਐਂਟਰ ਕੀਤੇ ਹੈਗੇ ਆ, ਉਹਦੇ ਨਾਲੋਂ ਕਿਤੇ ਵੀ ਜਿਹੜਾ ਇਹ ਡਿਫਰੈਂਟ ਹੋਊਗਾ ਜੇ ਅਮਰੀਕਾ ਵਾਲੇ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੇ ਹੈਗੇ ਆ, ਵੀ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਬਹਾਨਾ ਵੀ ਮਿਲ ਜਾਊਗਾ। ਤੇ ਰਸ਼ੀਆ ਵੈਸੇ ਐਡਵਰਸਰੀ ਗਰੁੱਪ ਦੇ ਵਿੱਚ ਆ, ਅਮਰੀਕਾ ਵਾਲੇ ਗ੍ਰੀਨਲੈਂਡ ਡੈਨਮਾਰਕ ਦੇ ਨਾਲ ਹੈਗੇ ਆ, ਤੇ ਜੇ ਨਾਟੋ ਮੈਂਬਰਸ਼ਿਪ ਟੁੱਟਦੀ ਆ ਤੇ ਕਹਿੰਦੇ ਵੀ ਚਾਈਨਾ ਨੂੰ ਵੀ ਜਿਹੜਾ ਕੋਈ ਫਰਕ ਨਹੀਂ ਪੈਣਾ, ਕਿਉਂਕਿ ਚਾਈਨਾ ਵੀ ਅਮਰੀਕਾ ਤੋਂ ਹੀ ਡਰਦਾ ਹੈਗਾ ਆ। ਚਾਈਨਾ ਵਾਲਿਆਂ ਨੂੰ ਵੀ ਪਤਾ ਆ ਵੀ ਜਿਹੜਾ, ਜਾਂ ਰਸ਼ੀਆ ਵਾਲਿਆਂ ਨੂੰ, ਤੇ ਅਮਰੀਕਾ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਸੁਪਰ ਪਾਵਰ ਹੈਗੀ ਆ। ਡੈਨਮਾਰਕ ਦੇ ਪ੍ਰਾਈਮ ਮਿਨਿਸਟਰ ਜੋ ਨਾਟੋ ਦੇ ਮੈਂਬਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜੋ ਕਿੰਗਡਮ ਆਫ ਡੈਨਮਾਰਕ ਆ, ਉਹਦਾ ਜਿਹੜਾ ਏਰੀਆ ਗ੍ਰੀਨਲੈਂਡ ਹੈਗਾ, ਇਹ 300 ਸਾਲ ਤੋਂ ਹੈਗਾ, ਤੇ ਇਹ ਨਹੀਂ ਤਾਂ ਫਿਰ ਸਾਡਾ ਜਿਹੜਾ ਆ ਅਲਾਈਅੰਸ ਆ ਉਹ ਖਤਮ ਹੋ ਜਾਊਗਾ। ਫਰਾਂਸ, ਜਰਮਨੀ, ਇਟਲੀ, ਪੋਲੈਂਡ, ਸਪੇਨ, ਬ੍ਰਿਟਿਸ਼, ਇਹ ਸਾਰਿਆਂ ਨੇ ਇਹ ਕਿਹਾ ਹੈਗਾ ਆ, ਵੀ ਸਟੇਟਮੈਂਟ ਇੱਕ ਜੁਆਇੰਟ ਜਾਰੀ ਕੀਤੀ ਆ, ਜਿਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਡੈਨਮਾਰਕ ਤੇ ਗ੍ਰੀਨਲੈਂਡ ਜੋ ਆ ਉਹ ਐਜ਼ ਏ ਇੰਡੀਪੈਂਡੈਂਟ ਆਪਣੇ ਮੁਲਕ ਰਹਿਣਗੇ, ਤੇ ਅਮਰੀਕਾ ਵਾਲਿਆਂ ਨੂੰ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਪੋਪੂਲੇਸ਼ਨ ਬੜੀ ਘੱਟ ਆ ਉੱਥੇ, 59,000 ਦੇ ਕਰੀਬ ਕਹਿੰਦੇ ਵੀ ਇੰਡੀਜੀਨੀਅਸ ਰੈਜ਼ੀਡੈਂਟਸ ਰਹਿੰਦੇ ਹੈਗੇ ਆ। ਜੀ,